ਪੰਜਾਬੀ ਰੇਡੀਓ ਜਿਵੇਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ। ਕੁਝ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ, ਆਪ ਸਭ ਤੱਕ ਪਹੁੰਚਾਇਆ ਜੀ। ਬਿੱਲਾ ਸਿੰਘੇੜਾ ਜੀ ਸੈਨੋ ਜੀ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਕੌਰ ਧਾਮੀ ਸੀਰਜ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸੂਬੇਦਾਰ ਸਰਜੀਤ ਸਿੰਘ ਖੰਗੂਰਾ ਤੇ ਪਰਿਵਾਰ ਸੈਨੋਜੇ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਇਹ ਗੱਲ ਕਰੀਏ ਕਿ ਕਹਿੰਦੇ ਕਿ ਜਦੋਂ ਕੋਈ ਨਸ਼ੇ ਦੀ ਗੱਲ ਹੁੰਦੀ ਆ ਕਿ ਪੰਜਾਬ ਨੂੰ ਐਵੇਂ ਹੀ ਅਸੀਂ ਬਦਨਾਮ ਕਰ ਰਹੇ ਹਾਂ, ਉੱਥੇ ਨਸ਼ਾ ਨਹੀਂ ਹੈਗਾ। ਆਪਣੇ ਸਿਹਤ ਮੰਤਰੀ ਨੇ ਵੀ ਕਿਹਾ ਸੀਗਾ 1% ਜਿਹੜਾ ਨਸ਼ਾ ਆ ਇੱਥੇ ਬਹੁਤਾ ਨਹੀਂ ਗਾ, ਪਰ ਮਾਨਸਾ ਦੇ ਡਿਸਟ੍ਰਿਕਟ ਵਿੱਚ 2 ਨੌਜਵਾਨ ਓਵਰਡੋਜ਼ ਦੇ ਨਾਲ ਖਤਮ ਹੋਏ। ਚਲੀ ਜੀ, ਇਹ ਰੋਜ਼ ਦੀਆਂ ਹੀ ਕਹਾਣੀਆਂ ਨੇ ਜੀ। ਇਹ ਅਸਲ ਦੇ ਵਿੱਚ ਇਹ ਉੜਤਾ ਪੰਜਾਬ ਹੈ, ਬੇਸ਼ੱਕ ਉਹਦੇ ਵਿੱਚ ਨਾ ਗੱਲ ਕੀਤੀ ਹੋਵੇ। ਇਹ ਇੱਥੋਂ ਦੀ ਜਿਹੜੀ ਹੈ ਜੀ ਇਹ ਰਿਐਲਿਟੀ ਹੈ। ਅਕਸਰ ਇਹ ਗੱਲ ਜਿਹੜੀ ਚੱਲਦੀ ਆ ਕਿ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ, ਸ਼ਹਿਰਾਂ 'ਚ ਜਿਹੜੀਆਂ ਹੋ ਰਹੀਆਂ ਡੈਥ ਨੇ ਨੌਜਵਾਨਾਂ ਦੀਆਂ, ਉਹਨਾਂ ਦੇ ਮਾਪੇ ਜਿਹੜੇ ਆ ਉਹ ਵੀ ਲੁਕੋ ਲੈਂਦੇ ਆ ਇਸ ਗੱਲ ਨੂੰ। ਕਹਿੰਦੇ ਆ ਜੀ ਕਿ ਹਾਰਟ ਅਟੈਕ ਹੋ ਗਿਆ, ਸਾਈਲੈਂਟ ਹਾਰਟ ਅਟੈਕ ਜਿਹੜਾ ਜੀ ਉਹ ਹੋ ਗਿਆ, ਤਾਂ ਕਿ ਪਤਾ ਨਾ ਲੱਗੇ। ਇਹ ਪਤਾ ਨਾ ਲੱਗਣ ਕਰਕੇ ਜਿਹੜੀ ਹੈ ਜੀ ਸਿਚੁਏਸ਼ਨ ਇੱਥੋਂ ਤੱਕ ਜਿਹੜੀ ਉਹ ਪਹੁੰਚੀ ਆ। ਬੇਸ਼ੱਕ ਸਰਕਾਰਾਂ ਕੁਝ ਵੀ ਜਿਹੜਾ ਜੀ ਉਹ ਕਹੀ ਜਾਣ, ਉਹ ਨਾ ਮੰਨਣ। ਸਰਵੇ ਜਿਹੜੀਆਂ ਵੱਖੋ ਵੱਖਰੀਆਂ ਯੂਨੀਵਰਸਿਟੀਜ਼ ਨੇ ਕੀਤੇ ਹੋਏ ਨੇ ਜਾਂ ਵੱਖੋ ਵੱਖਰੀਆਂ ਔਰਗੇਨਾਈਜੇਸ਼ਨਸ ਨੇ ਕੀਤੇ ਹੋਏ ਨੇ, ਇਸ ਵੇਲੇ ਤਾਂ ਪੂਰਾ ਮੀਡੀਆ ਜਿੰਨਾ ਮਰਜ਼ੀ ਜਿਹੜਾ ਜੀ ਉਹ ਰੌਲਾ ਪਾਈ ਜਾਵੇ, ਸਰਕਾਰਾਂ ਫਿਰ ਵੀ ਨਹੀਂ ਮੰਨਦੀਆਂ ਕਿ ਇੱਥੇ ਨਸ਼ਾ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਹੈਗਾ। ਤੋ ਇਸ ਮਾਮਲੇ ਦੇ ਵਿੱਚ ਜਿਹੜੀਆਂ ਮੌਤਾਂ ਨੇ ਉਹ ਅਕਸਰ ਸਾਹਮਣੇ ਆਉਂਦੀਆਂ ਨੇ। ਔਰ ਹੁਣ ਫਿਰ ਜਿਹੜੀਆਂ ਜੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਜੋਗਾ ਪੈਂਦਾ ਜੀ, ਉੱਥੇ 2 ਨੌਜਵਾਨਾਂ ਦੀ ਡੈਥ ਜਿਹੜੀ ਆ ਜੀ ਉਹ ਹੋਈ ਆ। ਇਹ ਇੱਕ 18 ਸਾਲਾਂ ਦਾ ਪਰਮਿੰਦਰ ਸਿੰਘ ਆ ਤੇ ਏਕਮ ਸਿੰਘ ਆ 19 ਸਾਲਾਂ ਦਾ ਜੀ। ਇਹਨਾਂ ਦੋਨਾਂ ਦੀ ਡੈਥ ਜਿਹੜੀ ਆ ਜੀ ਉਹ ਓਵਰਡੋਜ਼ ਦੀ ਵਜ੍ਹਾ ਕਰਕੇ ਹੋਈ ਦੱਸੀ ਜਾਂਦੀ ਆ। ਇੱਕ ਫੋਟੋ ਕੱਲ੍ਹ ਦੀ ਤੁਸੀਂ ਦੇਖ ਰਹੇ ਹੋਣੇ ਆ, ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ, ਜਿਹੜੀ ਮਾਂ ਨੇੜੇ ਬੈਠੀ ਆ ਪੁੱਤ ਦੇ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇਹ ਹੈ ਜਿਹੜਾ ਓਵਰਡੋਜ਼ ਦੇ ਨਾਲ ਮਾਰਿਆ ਗਿਆ। ਇਹ ਗੱਲ ਕੋਈ ਨਾ ਤਾਂ ਮਾਨਸਾ ਦੀ ਆ, ਨਾ ਸਿਰਫ ਜੋਗਾ ਦੀ ਆ, ਨਾ ਜਗਰਾਓਂ ਦੀ ਆ ਤੇ ਨਾ ਮੋਗੇ ਦੀ ਆ। ਇਹ ਤਾਂ ਓਵਰਆਲ ਪੰਜਾਬ ਦੀ ਜਿਹੜੀ ਗੱਲ ਹੈ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਡੈਥ ਜਿਹੜੀ ਆ ਜੀ, ਉਹਨਾਂ ਦੀ ਗਿਣਤੀ ਨਿਰੰਤਰ ਜਿਹੜੀ ਆ ਉਹ ਵੱਧਦੀ ਜਾ ਰਹੀ ਹੈ। ਬਿਲਕੁਲ ਜੀ, ਕਹਾਣੀ ਕਰ ਦੀ ਬਣ ਗਈ ਆ। ਤੇ ਅੱਗੇ ਆਪਾਂ ਨੌਕਰੀ ਘਟਾਲੇ ਦੀ ਕਾਫੀ ਵੀਕਾਂ ਤੋਂ ਗੱਲ ਕਰਦੇ ਆ ਕਿ ਨੌਕਰੀ ਘਟਾਲਾ ਸੀ, ਉਸ ਦੇ ਵਿੱਚ ਬੜੀ ਪੁੱਛਗਿੱਛ ਹੋ ਰਹੀ ਸੀਗੀ। ਡੱਡੀ ਨੇ ਡੱਡੂ ਛੜੱਪੇ ਤਾਂ ਬਹੁਤ ਮਾਰੇ, ਪਰ ਕਹਿੰਦੇ ਅੰਤ ਨੂੰ ਫੜਿਆ ਗਿਆ। ਬਿਲਕੁਲ ਜੀ, ਪਿਛਲੇ ਦਿਨਾਂ ਦੇ ਵਿੱਚੋਂ ਚਰਚਿਤ ਹੋਇਆ ਨਾਮ ਜਿਹੜਾ ਸੀਗਾ ਸ਼ਾਮ ਲਾਲ ਡੱਡੀ, ਜਿਹੜਾ ਕਿ ਮਲੋਟ ਦਾ ਕਾਉਂਸਲਰ ਆ, ਉਹ ਅਖੀਰ ਜਿਹੜਾ ਜੀ ਇੱਥੇ ਅੜਿੱਕੇ ਦੇ ਵਿੱਚ ਆ ਗਿਆ। ਜਿਹੜੀ ਵਿਜੀਲੈਂਸ ਵਿਭਾਗ ਹੈ ਉਹਦੇ ਨੌਕਰੀ ਘੁਟਾਲਾ, ਕਰੋੜਾਂ ਰੁਪਈਏ ਦਾ ਜਿਹੜਾ ਜਿਹਦੇ ਵਿੱਚ ਪੈਸੇ ਲੈ ਕੇ ਜਿਹੜਾ ਸੀਗਾ ਉਹ ਟੈਸਟ ਦਵਾ ਦਿੱਤਾ ਜਾਂਦਾ ਸੀਗਾ ਪੇਪਰ ਲੀਕ ਕਰਕੇ। ਉਸ ਮਾਮਲੇ ਦੇ ਵਿੱਚ ਇਹ ਐਕਚੁਅਲੀ ਇੱਥੇ ਨਾਲ ਪੈਂਦਾ ਜੀ ਏਰੀਆ ਹਿਮਾਚਲ ਪ੍ਰਦੇਸ਼ ਦਾ ਕੁਮਾਰਹੱਟੀ, ਉੱਥੇ ਲੁਕਿਆ ਹੋਇਆ ਸੀਗਾ ਜੀ ਇੱਕ ਫਲੈਟ ਦੇ ਵਿੱਚ। ਔਰ ਜਿਹੜਾ ਇਹ ਹੁਣ ਸਵਾਲਾਂ ਦਾ ਸਵਾਲ ਇਹ ਆ ਜੀ ਕਿ ਡੱਡੀ ਤੋਂ ਜਿਹੜੀ ਕੀਤੀ ਜਾਣ ਵਾਲੀ ਪੁੱਛਗਿੱਛ ਹੈ ਕੀ ਇੱਥੇ ਹੀ ਅਟਕ ਜੂਗੀ? ਕਿਉਂਕਿ ਇਹ ਗੱਲਾਂ ਤਾਂ ਵੱਡੇ ਪੱਧਰ ਦੇ ਉੱਤੇ ਚੱਲ ਰਹੀਆਂ ਨੇ ਕਿ ਕੁਝ ਵੱਡੇ ਨਾਮ ਜਿਹੜੇ ਆ, ਜਿਹੜਾ ਖਾਸ ਤੌਰ ਦੇ ਉੱਤੇ ਇੱਕ ਵੱਡਾ ਜਥੇਦਾਰ ਜਿਹੜਾ ਜੀ ਮਾਲਵੇ ਡਿਸਟ੍ਰਿਕਟ ਦੇ ਵਿੱਚ ਸੱਤਾਧਾਰੀ ਧਿਰ ਦਾ, ਉਹਦਾ ਨਾਮ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਬੋਲਦਾ। ਕੀ ਸ਼ਾਮ ਲਾਲ ਡੱਡੀ ਜਿਹੜਾ ਜੀ ਉਹਨੂੰ ਇੱਕ ਨਿਸ਼ਾਨਾ ਬਣਾ ਕੇ ਉਹਦੇ ਉੱਤੇ ਸਾਰਾ ਸੁੱਟ ਦਿੱਤਾ ਜਾਊਗਾ, ਜਾਂ ਫਿਰ ਅੱਗੋਂ ਜਿਹੜੀ ਜਾਂਚ ਇਹ ਤੁਰਦਿਆਂ ਹੋਇਆ ਜਿਹੜਾ ਜੀ ਕੁਝ ਵੱਡੇ ਨਾਮਾਂ ਵੱਲ ਨੂੰ ਵੀ ਜਿਹੜੀ ਆ ਉਹ ਜਾਊਗੀ? ਹੁਣ ਜਿਹੜਾ ਯੂਥ ਅਕਾਲੀ ਆਗੂ ਆ ਮਨਜੀਤ ਸਿੰਘ ਉਰਫ ਬਿੱਟੂ ਸਰਪੰਚ, ਉਹਦੀ ਭਾਲ ਜਿਹੜੀ ਆ ਜੀ ਉਹ ਵਿਜੀਲੈਂਸ ਵਿਭਾਗ ਨੂੰ ਹੈ। ਇਹ ਤਕਰੀਬਨ ਜਿੰਨੇ ਨਾਮ ਬੋਲ ਰਹੇ ਨੇ ਉਹ ਸੱਤਾਧਾਰੀ ਧਿਰ ਦੇ ਨਾਲ ਹੀ ਜੁੜੇ ਹੋਏ ਨੇ ਜੀ, ਜਿਹੜੇ ਬਹੁਤੇ। ਸੋ ਕਿਹਾ ਇਹ ਜਾ ਰਿਹਾ ਕਿ ਜਿੱਡਾ ਵੱਡਾ ਇਹ ਘੁਟਾਲਾ ਸੀਗਾ, ਜਿਹੜੇ ਤਰੀਕੇ ਦੇ ਨਾਲ ਇਹਨੂੰ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਚਲਾਇਆ ਗਿਆ, ਦੂਜੇ ਸੂਬਿਆਂ ਦੇ ਵਿੱਚ ਲਿਜਾ ਕੇ ਉੱਥੇ ਐਗਜ਼ਾਮ ਜਿਹੜੇ ਆ ਜੀ ਉਹ ਦਵਾਏ ਗਏ ਔਰ ਉੱਥੋਂ ਫਿਰ ਫਲਾਈਟ ਦੇ ਰਾਹੀਂ ਜਿਹੜਾ ਉਹ ਲਿਆਂਦਾ ਜਾਂਦਾ ਸੀਗਾ, ਜਿਵੇਂ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਡੱਡੀ
ਜਾਂ ਕੋਈ ਬਿੱਟੂ ਸਰਪੰਚ ਜਿਹੜਾ ਜੀ ਇਹ ਨਹੀਂ ਕਰ ਸਕਦੇ। ਇਹਦੇ ਪਿੱਛੇ ਕੁਝ ਅਹਿਮ ਵੱਡੇ ਲੋਕ ਜਿਹੜੇ ਉਹ ਸ਼ਾਮਲ ਨੇ ਕਿ ਉਹ ਜਿਹੜਾ ਜੀ ਸਾਹਮਣੇ ਆ ਜਾਣਗੇ ਜਾਂਚ ਤੋਂ ਬਾਅਦ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲੀਆ ਚਿੰਨ੍ਹ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਨੌਕਰੀਆਂ ਹਾਸਲ ਕੀਤੀਆਂ ਨੇ ਉਹਨਾਂ ਦੇ ਉੱਤੇ ਇਸ ਵੇਲੇ ਕੈਂਸਲੇਸ਼ਨ ਦੀ ਜਿਹੜੀ ਆ ਜੀ ਉਹ ਤਲਵਾਰ ਲਟਕ ਰਹੀ ਆ। ਇਹ ਸਾਰੀਆਂ ਨੌਕਰੀਆਂ ਜਿਹੜੀਆਂ ਜੀ ਉਹ ਕੈਂਸਲ ਹੋ ਸਕਦੀਆਂ। ਹਾਂ ਬਿਲਕੁਲ ਜੀ, ਤੁਸੀਂ ਵੱਡੇ ਨਾਮਾਂ ਦਾ ਕਿਹਾ। ਖੁਲਾਸਾ ਬਹੁਤ ਵਾਰੀ ਖੁਲਾਸੇ ਹੋਏ ਵੱਡੇ ਨਾਮਾਂ ਦੇ, ਪਰ ਫਿਰ ਵੀ ਉਹਨਾਂ ਨੂੰ ਫੜਿਆ ਨਹੀਂ ਜਾਂਦਾ। ਬੇਸ਼ੱਕ ਕਿਸੇ ਦਾ ਨਾਂ ਪਠਾਨਕੋਟ ਦੇ ਹਮਲੇ 'ਚ ਵੀ ਆਇਆ ਸੀ, ਪਰ ਉਸ ਤੋਂ ਬਾਅਦ ਕਿਸੇ ਨੇ ਇਸ ਤਰ੍ਹਾਂ ਦੇ ਨਾਂ ਨਹੀਂ ਸੁਣੇ। ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ। ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਉਹਨਾਂ ਨੇ ਫੈਸਲਾ ਕਰ ਲਿਆ ਸੀ ਨਵੀਂ ਪਾਰਟੀ ਬਣਾਉਣਗੇ। ਐਕਚੁਅਲੀ ਇਹ ਖੁਲਾਸੇ ਤਾਂ ਪਹਿਲਾਂ ਹੀ ਹੋਏ ਆ ਜੀ, ਪਰ ਆਫੀਸ਼ੀਅਲੀ ਤੌਰ ਦੇ ਉੱਤੇ ਜਾਂ ਤੁਸੀਂ ਇਹ ਕਹਿ ਲਓ ਕਿ ਕੈਪਟਨ ਸਾਹਿਬ ਦੇ ਮੂੰਹੋਂ ਜਿਹੜੇ ਆ ਜੀ ਇਹ ਪਹਿਲੀ ਵਾਰੀ ਖੁਲਾਸੇ ਹੋਏ ਆ। ਹੁਣ ਇਹਨੂੰ ਵੀ ਜੇ ਦੇਖਿਆ ਜਾਵੇ ਤਾਂ ਕਈ ਤਰੀਕੇ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ। ਡਿਫਰੈਂਟ ਐਂਗਲ ਤੋਂ ਜਿਹੜਾ ਉਹ ਦੇਖਿਆ ਜਾ ਸਕਦਾ ਕਿ ਹੁਣ ਇਹ ਖੁਲਾਸੇ ਦੀ ਜਿਹੜੀ ਉਹ ਕੀ ਜ਼ਰੂਰਤ ਪਈ। ਇੱਥੋਂ ਦੇ ਇੱਕ TV ਚੈਨਲ ਤੇ ਕੁਝ ਅਖਬਾਰਾਂ ਦੇ ਨਾਲ ਜਿਹੜੀ ਗੱਲਬਾਤ ਕਰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਵੱਖਰੀ ਪਾਰਟੀ ਬਣਾਉਣ ਦਾ ਪੂਰਾ ਮਨ ਬਣਾ ਲਿਆ ਸੀ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਨੂੰ ਵੀ ਸਾਰਾ ਕੁਝ ਜਿਹੜਾ ਉਹ ਦੱਸ ਦਿੱਤਾ ਸੀਗਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹੋਰਾਂ ਨੇ ਇਹ ਕਿਹਾ ਸੀਗਾ ਕਿ ਇਹਦੇ ਨਾਲ ਦੋਵਾਂ ਪਾਰਟੀਆਂ ਨੇ ਜਿਹੜੀਆਂ ਨੇ ਉਹਨਾਂ ਦੇ ਘਾਟੇ ਦਾ ਸੌਦਾ ਜਿਹੜਾ ਜੀ ਉਹ ਹੋਊਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਨੂੰ ਢੰਗ ਤਰੀਕਾ ਪਸੰਦ ਨਹੀਂ ਸੀਗਾ ਜਿਹੜੀ ਹਾਈ ਕਮਾਂਡ ਹੈ ਉਹਦੇ ਕੰਮ ਕਰਨ ਦਾ। ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਤਰਲੋ ਮੱਛੀ ਹੋ ਰਹੇ ਸਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਲੈਣ ਦੇ ਵਾਸਤੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਹੋਰਾਂ ਨੇ ਫਿਰ ਉਹਨਾਂ ਦੀ ਗੱਲ ਜਿਹੜੀ ਮੰਨੀ, ਉਹਨਾਂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ। ਫਿਰ ਸਾਰਾ ਸਿਸਟਮ ਸ਼ਾਇਦ ਠੀਕ ਚੱਲਣ ਲੱਗ ਪਿਆ। ਕੁਝ ਜਿਹੜੇ ਸੂਤਰ ਨੇ, ਕੁਝ ਜਾਣਕਾਰ ਨੇ, ਉਹ ਇਹ ਵੀ ਮੰਨਦੇ ਨੇ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਜੀ ਉਹਨੂੰ ਇਹ ਗੱਲ ਭੁੱਲਦੀ ਨਹੀਂ ਕਿ ਕਿਵੇਂ ਉਹਨਾਂ ਦੇ ਗਲ ਤੇ ਗੂਟਾ ਰੱਖ ਕੇ ਇਹ ਪ੍ਰਧਾਨਗੀ ਜਿਹੜੀ ਆ ਹਾਸਲ ਕੀਤੀ ਗਈ ਆ। ਕੁਝ ਸੂਤਰ ਇਹ ਵੀ ਕਹਿੰਦੇ ਨੇ ਕਿ ਕਮਲਨਾਥ ਨੂੰ ਪੰਜਾਬ ਪ੍ਰਦੇਸ਼ ਮਾਮਲਿਆਂ ਦਾ ਇੰਚਾਰਜ ਲਾਉਣਾ ਜਿਹੜਾ ਕਿ ਕੰਟਰੋਵਰਸ਼ੀਅਲ ਆ, ਉਹ ਵੀ ਇੱਕ ਹਾਈ ਕਮਾਂਡ ਦੀ ਵਿੱਚ ਬੈਠੇ ਕੁਝ ਉਹ ਲੋਕ ਜਿਹੜਾ ਕੈਪਟਨ ਵਿਰੋਧੀ ਧੜਾ ਇਹ ਉਹਨਾਂ ਦੀ ਕੈਲਕੂਲੇਟਡ ਗੇਮ ਹੋ ਸਕਦੀ ਆ। ਹੁਣ ਆਸ਼ਾ ਕੁਮਾਰੀ ਜਿਹੜੀ ਆ ਜੀ ਉਹ ਜਿਹੜਾ ਲਿਆਂਦਾ ਗਿਆ, ਜਿਹੜੀ ਪਹਿਲਾਂ ਹੀ ਕੰਟਰੋਵਰਸੀ ਦੇ ਵਿੱਚ ਨੇ ਇੱਕ ਜ਼ਮੀਨ ਘੁਟਾਲੇ ਵਾਲੇ ਮਾਮਲੇ ਦੇ ਵਿੱਚ, ਉਹਨਾਂ ਨੂੰ ਵੀ ਲਾਇਆ ਜਾਣਾ। ਕਾਂਗਰਸ ਦੀਆਂ ਬੇੜੀਆਂ ਦੇ ਵਿੱਚ ਜਿਹੜਾ ਜੀ ਇਹ ਵੱਟੇ ਹੀ ਪੈ ਰਹੇ ਨੇ। ਤੇ ਉਧਰੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਹੁਣ ਜਿਹੜਾ ਜੀ ਖੁਲਾਸਾ ਕਰਨਾ, ਸ਼ਾਇਦ ਉਹ ਵੀ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਸਮਾਨ ਉਹਨਾਂ ਕੋਲੇ ਵੀ ਪਿਆ, ਜੇ ਸਮੇਂ ਦੇ ਉੱਤੇ ਜ਼ਰੂਰਤ ਪਈ ਤੇ ਫਿਰ ਉਹ ਵੀ ਜਿਹੜਾ ਜੀ ਉਹ ਕੱਢ ਸਕਦੇ ਨੇ। ਸੋ ਮੇਰਾ ਨਹੀਂ ਖਿਆਲ ਕਾਂਗਰਸ ਨੂੰ ਜਿਹੜਾ ਜੀ ਹਾਲ ਦੀ ਘੜੀ ਕੋਈ ਦੁਸ਼ਮਣ ਲੱਭਣ ਦੀ ਜ਼ਰੂਰਤ ਹੈ। ਉਹ ਆਪਸ ਦੇ ਵਿੱਚ ਹੀ ਜਿਹੜੇ ਤਰੀਕੇ ਦੇ ਨਾਲ ਚੱਲ ਰਹੀ ਹੈ ਉਹਦੇ ਦੋਸਤ ਹੀ ਸਾਰੇ ਦੁਸ਼ਮਣ ਨੇ ਜੀ। ਬਿਲਕੁਲ ਪਤਾ ਹੀ ਨਹੀਂ ਲੱਗਦਾ ਕੌਣ ਕੀ ਬੋਲ ਰਿਹਾ। ਤੇ ਅੱਗੇ ਆਪਾਂ ਡੋਪ ਟੈਸਟ ਦੀ ਗੱਲ ਕੀਤੀ ਸੀ ਕਿ ਪੰਜਾਬ ਦੀ ਭਰਤੀ 'ਚ ਡੋਪ ਟੈਸਟ ਆ ਜਿਹੜਾ ਉਹ ਖਜ਼ਾਨੇ ਉੱਪਰ ਭਾਰੀ ਪਵੇਗਾ। ਐਕਚੁਅਲੀ ਜੀ ਇਹ ਜਿਹੜਾ ਡੋਪ ਟੈਸਟ ਹੋਣਾ, ਕਿਉਂਕਿ ਹੁਣ ਤਾਂ ਡੋਪ ਟੈਸਟ ਪਿੱਛੇ ਜੇ ਗੱਲ ਚੱਲੀ ਸੀ ਵੀ ਕਾਲਜਾਂ ਦੇ ਵਿੱਚ ਵੀ ਹੋਣਾ, ਭਾਵ ਕਿ ਕੋਈ ਕਾਲਜ 'ਚ ਦਾਖਲਾ ਜਿਹੜਾ ਉਹ ਲੈ ਨਾ ਸਕੇ। ਇਹ ਜਿਹੜਾ ਡੰਗ ਹੈ ਜੀ ਇਹ ਖਜ਼ਾਨੇ ਦੇ ਉੱਤੇ ਮਹਿੰਗਾ ਜਿਹੜਾ ਜੀ ਉਹ ਪਊਗਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਕਰੀਬ ਕੋਈ 6 ਲੱਖ ਤੋਂ ਉੱਪਰ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਸਿਪਾਹੀ ਦੇ ਵਾਸਤੇ ਜਿਹੜੀ ਜੋਬ ਹੈ ਉਹਦੇ ਲਈ ਅਪਲਾਈ ਕੀਤਾ। ਇਹਦੇ ਤੋਂ ਅੰਦਾਜ਼ਨ ਜਿਹੜਾ ਜੀ ਉਹ ਸਰਕਾਰ ਨੂੰ 23 ਕਰੋੜ ਰੁਪਈਆ ਫੀਸ ਦੇ ਵਜੋਂ ਹਾਸਲ ਹੋ ਗਿਆ। ਤੇ ਪੁਲਿਸ ਦੀ ਭਰਤੀ ਨੇ ਜਿਹੜੀਆਂ ਪ੍ਰਾਈਵੇਟ ਬੈਂਕ ਨੇ ਉਹਨੂੰ ਵੀ ਮੌਜਾਂ ਜਿਹੜੀਆਂ ਜੀ ਲਾਤੀਆਂ, ਪਰ ਕਿਉਂਕਿ ਉਹਦੇ ਰਾਹੀਂ ਇਹ ਡਰਾਫਟ ਜਿਹੜੇ ਨੇ ਉਹ ਲਏ ਗਏ ਨੇ। ਔਰ ਪ੍ਰਾਈਵੇਟ ਬੈਂਕ ਨੂੰ ਇਹ ਕਿਉਂ ਦਿੱਤਾ ਗਿਆ ਇਹ ਵੱਖਰੀ ਜਿਹੜੀ ਗੱਲ ਆ ਜੀ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਖਜ਼ਾਨੇ ਨੂੰ ਜਿਹੜਾ ਡੋਪ ਟੈਸਟ ਹੈ ਉਹ ਕਰੀਬ 12.25 ਕਰੋੜ ਰੁਪਈਏ ਦੇ ਜਿਹੜਾ ਜੀ ਉਹ ਪਊਗਾ। ਇੰਨਾ ਕੁ ਪੈਸਾ ਵੈਸੇ ਬਚ ਵੀ ਜਾਣਾ ਜੀ ਜਿਹੜਾ ਸਰਕਾਰ ਨੂੰ 12.25 ਕਰੋੜ ਰੁਪਈਏ ਜਿਹੜਾ ਜੀ ਉਹ ਬੋਝ ਝੱਲਣਾ ਪੈਣਾ। ਸਰਕਾਰ ਨੇ ਪੁਲਿਸ ਦੀ ਭਰਤੀ ਦੇ ਵਾਸਤੇ ਜਿਹੜਾ ਹਰੇਕ ਬੰਦਾ ਉਹਦਾ ਡੋਪ ਟੈਸਟ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਤਾਂ ਕਿ ਨਸ਼ਾ ਰਹਿਤ ਸਿਪਾਹੀ ਜਿਹੜੇ ਆ ਜੀ ਉਹ ਭਰਤੀ ਕੀਤੇ ਜਾਣ। ਪੰਜਾਬ ਦੇ ਵਿੱਚ ਕੁੱਲ ਕੋਈ 7400 ਦੇ ਕਰੀਬ ਜਿਹੜੇ ਆ ਜੀ ਉਹ ਸਿਪਾਹੀ ਭਰਤੀ ਕੀਤੇ ਜਾਣੇ ਨੇ। ਇਹਦੇ ਵਿੱਚ 1164 ਦੇ ਕਰੀਬ ਜਿਹੜੀਆਂ ਜੀ ਉਹ ਲੜਕੀਆਂ ਵੀ ਸਿਪਾਹੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਰੱਖੀਆਂ ਜਾਣਗੀਆਂ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ ਦਲਾਲ ਨੇ ਉਹ ਵੀ ਵਾਹਵਾ ਸਰਗਰਮ ਹੋ ਗਏ ਨੇ। ਜਿਵੇਂ ਆਪਾਂ ਨੌਕਰੀ ਘੁਟਾਲੇ ਦੀ ਗੱਲ ਪਹਿਲਾਂ ਕਰਕੇ ਹਟੇ ਆ, ਉਹ ਵੀ ਆਪਣੀ ਸਰਗਰਮੀ ਜਿਹੜੀ ਹੈ ਜੀ ਪੂਰੀ ਵਿਖਾ ਰਹੇ ਨੇ। ਔਰ ਉਮੀਦਵਾਰ ਜਿਹੜੇ ਨੇ ਜੀ ਉਹਨਾਂ ਨੂੰ ਝਾਂਸੇ
ਜਿਹੜੇ ਉਹ ਵਿਖਾਈ ਜਾ ਰਹੇ ਨੇ। ਇਸੇ ਕਰਕੇ ਹੀ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਨੂੰ ਇਹ ਅਪੀਲ ਕਰਨੀ ਪਈ ਆ ਕਿ ਦਲਾਲ ਜਿਹੜੇ ਨੇ ਉਹਨਾਂ ਤੋਂ ਬਚ ਕੇ ਰਹੋ। ਹੁਣ ਸਵਾਲ ਇਹ ਹੈ ਜੀ ਕਿ ਦਲਾਲਾਂ ਤੋਂ ਕਿਵੇਂ ਬਚਣ? ਦਲਾਲ ਜਿਹੜੇ ਨੇ ਉਹਨਾਂ ਦੀਆਂ ਜੜ੍ਹਾਂ ਹੀ ਬਹੁਤ ਲੰਮੀਆਂ ਨੇ। ਕਿਸੇ ਟਾਈਮ ਕਿਹਾ ਜਾਂਦਾ ਸੀਗਾ ਜੀ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਆ, ਇੱਥੇ ਵੈਸੇ ਦਲਾਲਾਂ ਦੇ ਜ਼ਿਆਦਾ ਲੰਬੇ ਆ। ਬਿਲਕੁਲ ਜੀ, ਜਿਹਦਾ ਕਿਹਦਾ ਵੀ ਹੱਥ ਜਾਂਦਾ ਆ ਪੋਲੀਟੀਸ਼ਨਾਂ ਤੱਕ ਹੀ ਉੱਥੋਂ ਹੀ ਤੁਰਦਾ ਆ। ਤੇ ਅੱਗੇ ਆਪਾਂ ਪੈਂਕੀ ਦੀ ਗੱਲ ਕਰਦੇ ਹਾਂ ਕਿ ਪੈਂਕੀ ਆਏ ਦਿਨ ਕੋਈ ਨਾ ਕੋਈ ਬਿਆਨ ਦਿੰਦਾ, ਉਸਨੇ ਫਿਰ ਕੋਈ ਗੰਭੀਰ ਦੋਸ਼ ਲਾਏ ਜੀ। ਚਲੋ ਜੀ, ਪਿੰਕੀ ਬਿਆਨ ਦਿੰਦਾ ਤੇ ਮੁੜ ਕੇ ਉਦੋਂ ਬਾਅਦ ਜਿਹੜਾ ਜੀ ਉਹ ਗਾਇਬ ਹੋ ਜਾਂਦਾ, ਫਿਰ ਉਹ ਲੱਭਦਾ ਨੀਗਾ, ਥੋੜੇ ਚਿਰ ਬਾਅਦ ਫਿਰ ਆ ਜਾਂਦਾ ਜੀ। ਹੁਣ ਪਿੰਕੀ ਕੈਟ ਜਿਹੜਾ ਜੀ ਉਹਨੇ ਕੀ ਕੀਤਾ, ਉਹਨੇ ਕੁਛ ਜਿਹੜੇ ਪੁਲਿਸ ਵਾਲੇ ਨੇ ਬਰਖਾਸਤ ਕੀਤੇ ਹੋਏ ਇਹਨਾਂ ਨੂੰ ਜਿਹੜਾ ਜੀ ਆਪਣੇ ਨਾਲ ਲੈ ਕੇ ਇੱਕ ਪੱਤਰਕਾਰ ਸੰਮੇਲਨ ਕੀਤਾ। ਕੋਈ ਦਰਜਨ ਦੇ ਕਰੀਬ ਬਰਖਾਸਤ ਕੀਤੇ ਹੋਏ ਇਹ ਜਿਹੜੇ ਪੁਲਿਸ ਵਾਲੇ ਸੀਗੇ। ਇਹਦੇ ਵਿੱਚ ਪਿੰਕੀ ਕੈਟ ਨੇ ਜਿਹੜੇ ਆ ਜੀ ਉਹ ਦੋਸ਼ ਲਾਏ ਨੇ ਮੌਜੂਦਾ ਪੁਲਿਸ ਮੁਖੀ ਸੁਰੇਸ਼ ਅਰੋੜਾ ਹੋਰਾਂ ਦੇ ਉੱਤੇ। ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਜਿਹੜਾ ਜੀ ਜਲੰਧਰ ਦੇ ਵਿੱਚ ਬੱਬਰ ਅਮਰਜੀਤ ਸਿੰਘ ਜਲੰਧਰੀ ਦਾ ਜਿਹੜਾ ਮੁਕਾਬਲਾ ਹੋਇਆ ਸੀਗਾ ਉਹਨੂੰ ਗ੍ਰਿਫਤਾਰ ਕਰਨ ਦਾ ਤੇ ਮੁਕਾਬਲਾ ਹੋਣ ਦਾ ਕੋਈ ਰਿਕਾਰਡ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਇੱਕ ਅੰਮ੍ਰਿਤਸਰ ਅਕਾਲੀ ਦਲ ਦੇ ਆਗੂ ਰਮਿੰਦਰ ਸਿੰਘ ਟੈਣੀ ਜਿਹੜਾ ਸੀਗਾ ਆਗੂ ਦਾ ਮੁੰਡਾ ਸੀਗਾ, ਉਹਨੂੰ ਮਾਰਨ ਦਾ ਵੀ ਪੁਲਿਸ ਦੇ ਕੋਲੇ ਕੋਈ ਰਿਕਾਰਡ ਜਿਹੜਾ ਨਹੀਂ ਹੈ। ਉਹਨੇ ਇਹ ਵੀ ਕਿਹਾ ਕਿ ਅੱਤਵਾਦ ਦੇ ਦੌਰ ਦੇ ਦੌਰਾਨ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਧਰਮ ਸਿੰਘ ਨੂੰ ਮਾਰਨ ਦੇ ਇਨਾਮ ਦੇ ਵਜੋਂ 20 ਲੱਖ ਰੁਪਏ ਦਾ ਇਨਾਮ ਤੇ ਮਾਰਿਆ ਗਿਆ ਜਿਹੜਾ ਵਿਅਕਤੀ ਸੀਗਾ ਉਹਦੇ ਕੋਲੋਂ ਬਰਾਮਦ ਕੀਤੀ ਕਰੋੜਾਂ ਦੀ ਰਾਸ਼ੀ ਬਾਰੇ ਵੀ ਪੁਲਿਸ ਅਧਿਕਾਰੀਆਂ ਦੇ ਉੱਤੇ ਉਹਨੇ ਗੰਭੀਰ ਦੋਸ਼ ਜਿਹੜੇ ਆ ਜੀ ਉਹ ਲਾਏ ਨੇ। ਉਹਨੇ ਇਹ ਵੀ ਕਿਹਾ ਕਿ ਡੀਜੀਪੀ ਅਰੋੜਾ ਹੋਰਾਂ ਦੇ ਵਿਰੁੱਧ ਉਹ ਹਾਈ ਕੋਰਟ ਜਿਹੜਾ ਜੀ ਉਹ ਜਾ ਰਿਹਾ। ਪਿੰਕੀ ਨੇ ਕਿਉਂਕਿ ਪੱਤਰਕਾਰਾਂ ਨੇ ਉੱਥੇ ਪੁੱਛਿਆ ਕਿ ਤੁਸੀਂ ਖੁਲਾਸੇ ਕਰਕੇ ਚਲੇ ਜਾਂਦੇ ਹੋ, ਅਦਾਲਤ ਦਾ ਸਹਾਰਾ ਕਿਉਂ ਨਹੀਂ ਲੈਂਦੇ? ਤਾਂ ਉਹਨੇ ਇਹ ਗੱਲ ਕਹੀ ਆ ਜੀ ਕਿ ਅਦਾਲਤ ਜਿਹੜੀ ਆ ਉਹਦੇ ਇਹਨਾਂ ਬਿਆਨਾਂ ਦਾ ਜਿਹੜਾ ਜੀ ਉਹ ਨੋਟਿਸ ਲਵੇ। ਜੇ ਸੂਮੋਟੋ ਨੋਟਿਸ ਜਿਹੜਾ ਜੀ ਉਹ ਲੈਂਦੀ ਆ ਹਾਈ ਕੋਰਟ, ਤਾਂ ਉਹਨੇ ਕਿਹਾ ਕਿ ਉਹ ਗਵਾਹੀ ਦੇਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਹੈ। ਪਿੰਕੀ ਨੇ ਖੁਲਾਸੇ ਪਹਿਲਾਂ ਵੀ ਕੀਤੇ ਸੀ ਜਿਹੜੇ ਆ 2-3 ਬੰਦਿਆਂ ਦੇ ਵਾਸਤੇ, ਖਾਸ ਤੌਰ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਜਿਹੜੇ ਬਾਰੇ ਦੇ ਵਿੱਚ ਪਿੰਕੀ ਨੇ ਖੁਲਾਸੇ ਕੀਤੇ ਆ। ਜਿਹੜੀਆਂ ਜਥੇਬੰਦੀਆਂ ਕਿਸੇ ਟਾਈਮ ਪਹਿਲਾਂ ਨੋਟਿਸ ਲੈ ਲੈਂਦੀਆਂ ਹੁੰਦੀਆਂ ਸੀਗੀਆਂ ਮਨੁੱਖੀ ਅਧਿਕਾਰ ਦੇ ਵਾਸਤੇ ਜਿਹੜੀਆਂ ਕੰਮ ਕਰਨ ਵਾਲੀਆਂ, ਉਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਕਹਿ ਲਓ ਤੁਸੀਂ ਪਿਛਲੇ ਸਾਲਾਂ ਦੇ ਦੌਰਾਨ ਤਕਰੀਬਨ ਖਤਮ ਹੀ ਕਰ ਦਿੱਤਾ ਗਿਆ ਜੀ। ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਸੀ ਉਹਦਾ ਭੋਗ ਤਾਂ ਸਰਕਾਰੀ ਫਾਈਲਾਂ 'ਚ ਪੈ ਗਿਆ। ਉਂਝ ਬੋਲਣ ਵਾਲੇ ਜਿਹੜੇ ਲੋਕ ਸੀ ਉਹ ਡਰਾ ਧਮਕਾ ਜਿਹੜਾ ਜੀ ਉਹ ਲਏ, ਉਹ ਵੀ ਜਿਹੜਾ ਜੀ ਉਹ ਬੋਲਣੋਂ ਗਏ। ਜੋ ਕੁਝ ਪਿੰਕੀ ਨੇ ਕਿਹਾ ਇਹਦੇ ਉੱਤੇ ਅਜੇ ਤੱਕ ਸੋ ਫਾਰ ਜਿਹੜਾ ਜੀ ਉਹ ਸਿੰਗਲ ਵੀ ਬਿਆਨ ਜਿਹੜਾ ਜੀ ਇਹੋ ਜਿਹੀਆਂ ਜਥੇਬੰਦੀਆਂ ਦਾ ਨਹੀਂ ਆਇਆ। ਜਾਂ ਤਾਂ ਪਿੰਕੀ ਦੇ ਉੱਤੇ ਭਰੋਸਾ ਨਹੀਂ ਕਿਸੇ ਨੂੰ, ਕਿਉਂਕਿ ਉਹਦਾ ਵੀ ਹਾਲਾਤ ਇਹੋ ਜਿਹੇ ਨੇ ਜੀ ਕਿ ਉਹ ਬੋਲ ਬਾਲ ਕੇ ਮੁੜ ਕੇ ਕਿਸੇ ਗੱਲ ਦੇ ਉੱਤੇ ਟਿਕਦਾ ਨੀਗਾ। ਕੰਵਰ ਸੰਧੂ ਦੇ ਨਾਲ ਜਿਹੜੀਆਂ ਇੰਟਰਵਿਊ ਸੀ ਉਹਦੇ ਬਾਰੇ ਉਹਨੇ ਕਹਿ ਦਿੱਤਾ ਸੀ ਉਹਦੇ ਕੋਲ ਤਾਂ ਊਂ ਹੀ ਬੁਲਾਇਆ ਗਿਆ ਸੀ। ਹੁਣ ਕੱਲ ਨੂੰ ਇਹ ਨਹੀਂ ਪਤਾ ਕਿ ਉਹ ਕਹਿ ਦੇ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੇ ਨਾਲ ਬੰਦੇ ਲਿਆਂਦੇ ਸੀ ਉਹਨਾਂ ਨੇ ਬੁਲਵਾ ਦਿੱਤਾ ਸੀ। ਇਸ ਕਰਕੇ ਬੇਸ਼ੱਕ ਉਹਦਾ ਭਰੋਸਾ ਤਾਂ ਹੈ ਨੀਗਾ, ਪਰ ਜੇ ਕੋਈ ਅਦਾਲਤ ਤੱਕ ਪਹੁੰਚ ਕਰਦਾ ਹਾਈ ਕੋਰਟ ਤੱਕ, ਤਾਂ ਪਿੰਕੀ ਨੂੰ ਉਹਦੇ ਵਿੱਚ ਧਿਰ ਬਣਾ ਕੇ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ। ਔਰ ਉਹ ਪੁਲਿਸ ਮੁਕਾਬਲੇ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਕਿਹਾ ਜਾਂਦਾ, ਜਿਨ੍ਹਾਂ ਦਾ ਸੱਚ ਸਹੀ ਮਾਇਨਿਆਂ 'ਚ ਕਦੀ ਵੀ ਸਾਹਮਣੇ ਨਹੀਂ ਆਇਆ, ਉਹ ਆ ਤਾਂ ਸਕਦਾ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਉਹਦੇ ਵਾਸਤੇ ਕੁਛ ਉਹਨਾਂ ਲੋਕਾਂ ਨੂੰ ਮੂਹਰੇ ਆਉਣਾ ਪਊਗਾ ਜੀ ਜਿਹੜੇ ਤਲੀ ਤੇ ਰੱਖ ਕੇ ਜਿਹੜਾ ਜੀ ਉਹ ਲੜ ਸਕਣ। ਬਿਲਕੁਲ ਜੀ, ਹੋਊਗਾ ਕਦੋਂ ਇੱਦਾਂ ਇਹ ਨਹੀਂ ਪਤਾ। ਤੇ ਅੱਗੇ ਆਪਾਂ ਨਕਲੀ ਪਲਾਜ਼ਮਾ ਦੀ ਗੱਲ ਕੀਤੀ ਸੀਗੀ, ਉਹਦਾ ਵੀ ਕੋਈ ਨਾ ਕੋਈ ਕਹਿੰਦੇ ਭੇਤ ਖੁੱਲਿਆ। ਐਕਚੁਅਲੀ ਜੀ ਇਹ ਜਿਹੜਾ ਕਾਊਂਟਰ ਇੰਟੈਲੀਜੈਂਸ ਬਠਿੰਡਾ ਉਹਨੇ ਨਕਲੀ ਪਲਾਜ਼ਮਾ ਕੇਸ ਦੇ ਵਿੱਚ ਰਿਲਾਇੰਸ ਕੰਪਨੀ ਦਾ ਰਿਕਾਰਡ ਜਿਹੜਾ ਜੀ ਉਹ ਤਲਬ ਕਰਨ ਦੀ ਗੱਲ ਹੁਣ ਜਿਹੜੀ ਆ ਜੀ ਉਹ ਆਖੀ ਆ। ਪੁਲਿਸ ਨੇ ਰਿਲਾਇੰਸ ਲਾਈਫ ਸਾਇੰਸ ਮੁੰਬਈ ਦੇ ਮਾਰਕੀਟਿੰਗ ਮੈਨੇਜਰ ਜ਼ਹੀਰ ਵੋਰਾ ਜਿਹੜਾ ਜੀ ਉਹਦਾ ਰਿਮਾਂਡ ਲਿਆ ਔਰ 5 ਦਿਨਾਂ ਦੇ ਰਿਮਾਂਡ ਦੇ ਉੱਤੇ ਇਹਦੇ ਤੋਂ ਪੁੱਛਗਿੱਛ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਇਹਦੇ ਤੋਂ ਨਕਲੀ ਪਲਾਜ਼ਮਾ ਮਾਮਲੇ ਦੇ ਵਿੱਚ ਕੁਝ ਭੇਦ ਜਿਹੜੇ ਆ ਜੀ ਉਹ ਖੁੱਲਣ ਦੀ ਸੰਭਾਵਨਾ ਜਿਹੜੀ ਆ ਉਹ ਹੈ। ਔਰ ਨਕਲੀ ਪਲਾਜ਼ਮਾ ਕੇਸ ਦੇ ਬਾਕੀ ਜਿਹੜੇ ਮੁਲਜ਼ਮ ਨੇ ਉਹ ਹਿਰਾਸਤ ਦੇ ਵਿੱਚ ਨੇ ਜੀ। ਐਕਚੁਅਲੀ 13 ਜੂਨ ਨੂੰ ਜਿਹੜਾ ਜੀ ਆਦੇਸ਼ ਹਸਪੀਟਲ ਭੁੱਚੋ ਦੇ ਬਲੱਡ ਬੈਂਕ ਦੇ ਜਿਹੜੇ ਸੀਗੇ ਚੀਫ ਲੈਬ ਟੈਕਨੀਸ਼ੀਅਨ ਦਿਲਬਾਗ ਸਿੰਘ ਤੇ ਉਹਦੇ ਕੁਝ ਸਾਥੀ ਜਿਹੜੇ ਸੀਗੇ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਟਰੱਕ ਦੇ ਰਾਹੀਂ ਇਹ ਜਿਹੜਾ ਨਕਲੀ ਪਲਾਜ਼ਮਾ ਸੀਗਾ ਉਹਦੇ ਪੈਕੇਟ ਬਰਾਮਦ ਕੀਤੇ ਗਏ ਸੀ। ਅਸਲ ਦੇ ਕੋਲੇ ਵਿੱਚ ਉਦੋਂ ਜਿਹੜਾ ਸੀਗਾ ਜੀ ਇਹ ਇੰਟੈਲੀਜੈਂਸ ਬਠਿੰਡਾ ਦੇ ਕੋਲੇ ਇਹ ਜਾਣਕਾਰੀ ਨਹੀਂ ਸੀਗੀ ਕਿ ਇੱਥੇ ਪੰਜਾਬ ਦੇ ਵਿੱਚ ਨਕਲੀ ਪਲਾਜ਼ਮਾ ਜਿਹੜਾ ਜੀ ਉਹ ਬਣਨਾ ਸ਼ੁਰੂ ਹੋ ਗਿਆ। ਪਹਿਲੀ ਖੇਪ ਜਿਹੜੀ ਆ ਦੱਸੀ ਜਾਂਦੀ ਆ ਜਿਹੜੀ ਮੁੰਬਈ ਦੇ ਵਿੱਚ ਜਾਣੀ ਸੀਗੀ। ਪੁਲਿਸ ਕੋਲੇ ਇਨਫੋਰਮੇਸ਼ਨ ਜਿਹੜੀ ਸੀਗੀ ਜੀ ਉਹ ਇਹ ਸੀਗੀ ਕਿ ਇਹ ਕੋਈ
ਜਿਹੜਾ ਨਸ਼ਾ ਹੈ ਇੱਕ ਖਾਸ ਕਿਸਮ ਦਾ ਜਿਹੜਾ ਇੱਥੋਂ ਜਾ ਰਿਹਾ, ਪਰ ਜਦੋਂ ਫੜਿਆ ਗਿਆ ਤਾਂ ਉਹਨਾਂ ਦੇ ਵਾਸਤੇ ਵੀ ਹੈਰਾਨਗੀ ਸੀਗੀ ਕਿ ਨਕਲੀ ਪਲਾਜ਼ਮਾ ਜਿਹੜਾ ਜੀ ਉਹ ਬਣਨਾ ਸ਼ੁਰੂ ਹੋ ਗਿਆ। ਪੰਜਾਬ ਦੇ ਨਾਲ ਇਹਦੀਆਂ ਤਾਰਾਂ ਉੱਥੇ ਜਾ ਕੇ ਮੁੰਬਈ ਦੇ ਨਾਲ ਜੁੜੀਆਂ ਨੇ। ਰਿਲਾਇੰਸ ਦਾ ਜੇ ਰਿਕਾਰਡ ਤਲਬ ਹੁੰਦਾ ਤੇ ਇਹਦੇ ਵਿੱਚੋਂ ਇਹ ਪਤਾ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਊਗੀ ਕਿ ਰਿਲਾਇੰਸ ਨੇ ਆਰਡਰ ਦਿੱਤਾ ਸੀਗਾ, ਜੇ ਉਹਨੇ ਆਰਡਰ ਦਿੱਤਾ ਸੀ ਉਹਨੇ ਨਕਲੀ ਦਾ ਦਿੱਤਾ ਸੀਗਾ ਜਾਂ ਅਸਲੀ ਦਾ ਜਿਹੜਾ ਉਹ ਦਿੱਤਾ ਸੀਗਾ। ਇਹ ਬੜੇ ਗੰਭੀਰ ਐਕਚੁਅਲੀ ਦੋਸ਼ ਨੇ ਜੀ, ਬੇਹੱਦ ਗੰਭੀਰ, ਕਿਉਂਕਿ ਕਿਸੇ ਵੀ ਉਸ ਮਰੀਜ਼ ਦੇ ਨਾਲ ਜੁੜੀ ਹੋਈ ਗੱਲ ਜਿਹੜਾ ਪਹਿਲਾਂ ਹੀ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਿਹਾ, ਤੇ ਜੇ ਉਹਨੂੰ ਨਕਲੀ ਪਲਾਜ਼ਮਾ ਜਿਹੜਾ ਜੀ ਉਹ ਚੜਾ ਦਿੱਤਾ ਜਾਂਦਾ ਤੇ ਫਿਰ ਉਹਦੀ ਜ਼ਿੰਦਗੀ ਤਾਂ ਜਿਹੜੀ ਉਹ ਰਹਿਣੀ ਨਹੀਂ ਸੀ, ਮੌਤ ਹੀ ਮੌਤ ਹੈ। ਵੇਖਣਾ ਇਹ ਹੋਊਗਾ ਜੀ ਕਿ ਐਡਾ ਗੰਭੀਰ ਮਸਲਾ ਇਹ ਅਜੇ ਤੱਕ CBI ਨੂੰ ਕਿਉਂ ਨਹੀਂ ਸੌਂਪਿਆ ਗਿਆ ਜੀ, ਕਿਉਂਕਿ ਇਹ ਸਿੱਧਾ ਜਿਹੜਾ ਜੀ CBI ਦਾ ਕੇਸ ਬਣਦਾ ਜੀ। ਬਿਲਕੁਲ ਰਿਲਾਇੰਸ ਦੀ ਗੱਲ ਕੀਤੀ, ਉਹਨਾਂ ਦੀਆਂ ਵਿਚਾਰਾਂ ਕਿਤੇ ਬਹੁਤ ਜ਼ਿਆਦਾ ਉੱਪਰ ਹੀ ਖੜਕਣਗੀਆਂ ਜੀ। ਤਾਂ ਅੱਗੇ ਪੰਜਾਬ ਦਾ ਜਿਹੜਾ ਪ੍ਰਕਾਸ਼ ਆ ਉਹ ਬੱਸਾਂ ਰਾਹੀਂ ਦਿਖਾਇਆ ਜਾਊਗਾ। ਐਕਚੁਅਲੀ ਜੀ ਇਹ ਜਿਹੜਾ ਸਰਕਾਰ ਦੇ ਵੱਲੋਂ ਜਿਹੜਾ ਜੀ ਉਹਦੇ ਵੱਲੋਂ ਵੀ ਹੁਣ ਆਪਣੀ ਜਿਹੜੀ ਹੈ ਜੀ ਚੋਣ ਮੁਹਿੰਮ ਉਹ ਵਿੱਢੀ ਗਈ ਹੈ, ਔਰ ਪੰਜਾਬ ਦੇ ਜਿਹੜੇ ਮਾਲ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਹੋਰੀ, ਉਹਨਾਂ ਨੇ 50 ਬੱਸਾਂ ਜਿਹੜੀਆਂ ਜੀ ਉਹਨਾਂ ਨੂੰ ਤੋਰਿਆ ਮੋਹਾਲੀ ਤੋਂ। ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਵਿੱਚ ਇਹ ਹਾਈਟੈਕ ਬੱਸਾਂ ਜਿਹੜੀਆਂ ਨੇ ਜਿਹਦੇ ਵਿੱਚ ਪਲਾਜ਼ਮਾ ਲੱਗੇ ਹੋਏ ਨੇ, ਔਰ ਇਹਦੇ ਵਿੱਚ ਜਿਹੜਾ ਜੀ ਪਿਛਲੇ 9 ਸਾਲਾਂ ਦੇ ਦੌਰਾਨ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਜਿਹੜੀ ਹੈ ਜੀ ਉਹ ਕਹਾਣੀ ਦਰਸਾਈ ਗਈ ਆ, ਔਰ ਇਹ ਵੱਖ-ਵੱਖ ਪਿੰਡਾਂ ਤੇ ਜਿਹੜਾ ਜੀ ਕਸਬਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਪਲਾਜ਼ਮਾ TV ਦੇ ਰਾਹੀਂ ਜਿਹੜਾ ਉਹ ਵਿਖਾਉਣਗੀਆਂ। ਜਿਹੜੇ ਸਰਕਾਰ ਹੈ ਜੀ ਉਹ ਕਹਿੰਦੀ ਹੈ ਕਿ ਉਹ ਚੋਣਾਂ ਦੇ ਵਾਸਤੇ ਤਿਆਰ ਹੈ, ਉਹ ਵਿਕਾਸ ਦੇ ਜਿਹੜੇ ਆਧਾਰ ਦੇ ਉੱਤੇ ਚੋਣਾਂ ਜਿਹੜੀਆਂ ਅਗਲੀਆਂ ਲੜੂਗੀ, ਇਹ ਉਹਦਾ ਹੀ ਇੱਕ ਪਾਰਟ ਹੈ, ਔਰ ਹਾਈਟੈਕ ਜਿਹੜੀ ਟੈਕਨੋਲੋਜੀ ਆ ਉਹਦਾ ਹਿੱਸਾ ਜਿਹੜਾ ਜੀ ਉਹ ਇਹ ਉਹਦੇ ਰਾਹੀਂ ਇਹ ਪ੍ਰਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਕੁਝ ਲੋਕ ਜਿਹੜੇ ਵਿਰੋਧੀ ਧਿਰਾਂ ਵਾਲੇ ਨੇ ਉਹ ਇਹਦੇ ਉੱਤੇ ਜਿਹੜੀਆਂ ਜੀ ਤਿੱਖੀਆਂ ਟਿੱਪਣੀਆਂ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜੇ ਵਿਖਾਉਣਾ ਹੀ ਆ ਤਾਂ ਇਹ ਵਿਖਾਓ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿੱਦਾਂ ਹੋਈ, ਇਹ ਵਿਖਾਓ ਕਿਸਾਨ ਖੁਦਕੁਸ਼ੀਆਂ ਕਿਵੇਂ ਕਰ ਰਹੇ ਨੇ, ਇਹ ਵਿਖਾਓ ਕਿ ਲੋਕ ਜਿਹੜੇ ਨੇ ਪੰਜਾਬ ਦਾ ਨੌਜਵਾਨ ਜਿਹੜਾ ਉਹ ਨਸ਼ਿਆਂ ਦੇ ਨਾਲ ਕਿਵੇਂ ਜਿਹੜਾ ਜੀ ਉਹ ਮਰ ਰਿਹਾ। ਉਧਰ ਕਾਂਗਰਸ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਖਜ਼ਾਨੇ ਦੇ ਉੱਤੇ ਬਹੁਤ ਜਿਹੜਾ ਜੀ ਇਹ ਪਾਇਆ ਜਾ ਰਿਹਾ ਤੇ ਚੋਣ ਕਮਿਸ਼ਨ ਨੂੰ ਇਹਦੇ ਉੱਤੇ ਰੋਕ ਜਿਹੜੀ ਆ ਉਹ ਲਗਾਉਣੀ ਚਾਹੀਦੀ ਆ। ਕੁਝ ਚੁਟਕੀ ਲੈਣ ਵਾਲੇ ਜਿਹੜੇ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਅਕਾਲੀ ਲੀਡਰ ਜਿਹੜੇ ਨੇ ਜੀ ਸ਼ਾਇਦ ਸਿੱਧੇ ਪਿੰਡਾਂ ਦੇ ਵਿੱਚ ਆਪ ਜਾ ਕੇ ਪ੍ਰਚਾਰ ਕਰਨ ਤੋਂ ਡਰਨਗੇ, ਇਸ ਕਰਕੇ ਉਹਨਾਂ ਨੇ ਇਹ ਪਲਾਜ਼ਮਾ ਜਿਹੜੀਆਂ ਬੱਸਾਂ ਨੇ ਉਹਨਾਂ ਦਾ ਸਹਾਰਾ ਜਿਹੜਾ ਜੀ ਉਹ ਲਿਆ ਕਿ ਫੋਟੋ ਦੇ ਵਿੱਚ ਵੀਡੀਓ ਦੇ ਰੂਪ ਦੇ ਵਿੱਚ ਲੋਕ ਜਿਹੜਾ ਜੀ ਉਹ ਵੇਖ ਕੇ ਉਹਨਾਂ ਨੂੰ ਮੁੜ ਜਾਣਗੇ, ਸ਼ਾਇਦ ਸਿੱਧੇ ਦਰਸ਼ਨ ਜਿਹੜੇ ਨੇ ਉਹਨਾਂ ਦੇ ਘੱਟ ਹੋਣ। ਹਾਂ ਬਿਲਕੁਲ ਜੀ, ਬਚਣ ਦੀਆਂ ਬੜੀਆਂ ਤਿਆਰੀਆਂ ਕਿ ਲੋਕਾਂ ਦੇ ਸਾਹਮਣੇ ਨਾ ਆਉਣਾ ਪਵੇ। ਤਾਂ ਮੇਰਾ ਆਖਰੀ ਸਵਾਲ ਹੈ ਜੀ ਕਿ ਸਰਕਾਰੀ ਕਾਲਜ ਹੈ ਜਿਹੜੇ ਪੰਜਾਬ ਦੇ ਉਹਨਾਂ ਦੇ ਪ੍ਰੋਫੈਸਰਾਂ ਦੀ ਤਨਖਾਹ 6000 ਪ੍ਰਤੀ ਮਹੀਨਾ ਘਟਾਈ ਗਈ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਖਬਰ ਹੈ ਜੀ। ਜਦੋਂ ਮਹਿੰਗਾਈ ਜਿਹੜੀ ਆ ਉਹ ਦਿਨੋਂ ਦਿਨ ਵੱਧਦੀ ਤੁਰੀ ਜਾ ਰਹੀ ਆ, ਵੱਖ-ਵੱਖ ਜਿਹੜਾ ਵਰਗ ਆ ਜੀ ਉਹ ਤਨਖਾਹਾਂ ਵਧਾਉਣ ਦੀ ਗੱਲ ਜਿਹੜੀ ਉਹ ਕਰਦਾ, ਪਰ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਜੀ ਇਹ ਉਲਟ ਹੋ ਰਿਹਾ ਜੀ। ਇਸ ਵੇਲੇ ਪੰਜਾਬ ਦੇ ਜਿਹੜੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਹਾਇਕ ਪ੍ਰੋਫੈਸਰ ਨੇ ਜੀ ਉਹਨਾਂ ਦੀ ਤਨਖਾਹ ਘਟਾ ਦਿੱਤੀ ਗਈ ਹੈ। ਨਵੇਂ ਭਰਤੀ ਕੀਤੇ ਜਾਣ ਵਾਲੇ ਜਿਹੜੇ ਕਾਲਜ ਸਹਾਇਕ ਪ੍ਰੋਫੈਸਰ ਨੇ ਉਹਨਾਂ ਨੂੰ ਕੋਈ 15,600 ਰੁਪਈਆ ਬੇਸਿਕ ਪੇ ਤੇ ਕੰਮ ਜਿਹੜਾ ਜੀ ਉਹ ਕਰਨਾ ਪਊਗਾ। ਮੰਤਰੀ ਮੰਡਲ ਜਿਹੜਾ ਜੀ ਉਹਨੇ ਏਡਡ ਕਾਲਜਸ ਦੇ ਵਿੱਚ ਠੇਕੇ ਤੇ ਰੱਖੇ ਜਾਣ ਵਾਲੇ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਤਨਖਾਹ 21,600 ਰੁਪਈਏ ਉੱਕਾ ਪੁੱਕਾ ਰੱਖੀ ਸੀਗੀ, ਪਰ ਵਿੱਤ ਵਿਭਾਗ ਨੇ ਇਹਦੇ ਵਿੱਚੋਂ ਪੇ ਬੈਂਡ ਜਿਹੜਾ ਸੀ ਉਹ ਮਨਫੀ ਕਰਕੇ ਇਹਨੂੰ 15,600 ਰੁਪਈਏ ਜਿਹੜਾ ਜੀ ਉਹ ਕਰਤਾ। ਜਿਹੜੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੇ ਉਹਨਾਂ ਦੇ ਵਿੱਚ ਇਹ ਅਸਿਸਟੈਂਟ ਪ੍ਰੋਫੈਸਰ ਜਿਹੜੇ ਨੇ ਜੀ ਉਹਨਾਂ ਦੀਆਂ 1925 ਅਸਾਮੀਆਂ ਖਾਲੀ ਪਈਆਂ ਨੇ। ਉਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਫੈਸਲੇ ਦੀ ਸੂਚਨਾ ਜਿਹੜੀ ਆ ਉਹ ਕਾਲਜਸ ਨੂੰ ਭੇਜ ਦਿੱਤੀ ਗਈ ਆ। ਜਿਹੜਾ ਪੰਜਾਬ ਦੇ ਵਿੱਚ ਹੀ ਸਰਕਾਰੀ ਕਾਲਜਸ ਦੇ ਵਿੱਚ 1996 ਤੋਂ ਬਾਅਦ ਅਧਿਆਪਕਾਂ ਦੀ ਰੈਗੂਲਰ ਭਰਤੀ ਨਹੀਂ ਹੋਈ, ਔਰ ਇਹਨਾਂ ਕਾਲਜਾਂ ਦੇ ਵਿੱਚ ਜਿਹੜੇ ਅਧਿਆਪਕਾਂ ਦੀਆਂ ਕੋਈ 3360 ਮਨਜ਼ੂਰਸ਼ੁਦਾ ਅਸਾਮੀਆਂ ਜਿਹੜੀਆਂ ਦੀ ਉਹ ਹੈਗੀਆਂ ਨੇ, ਔਰ 1973 ਜਿਹੜੀਆਂ ਦੀ ਉਹ ਖਾਲੀ ਪਈਆਂ ਨੇ। ਔਰ ਸਰਕਾਰ ਨੇ ਖਾਲੀ ਪਈਆਂ ਜਿਹੜੀਆਂ ਅਸਾਮੀਆਂ ਨੇ ਉਹਨੂੰ 3 ਫੇਜ਼ ਦੇ ਵਿੱਚ ਜਿਹੜਾ ਭਰਨ ਦਾ ਫੈਸਲਾ ਲਿਆ, ਔਰ ਪਹਿਲੇ ਫੇਜ਼ ਦੇ ਵਿੱਚ 473 ਜਿਹੜੇ ਆ ਉਹਨਾਂ ਨੂੰ ਰੱਖਣ ਦਾ ਜਿਹੜਾ ਜੀ ਇਹ ਚੱਲ ਪਿਆ। ਹੁਣ ਜਿਨ੍ਹਾਂ ਨੇ ਐਪਲੀਕੇਸ਼ਨਸ ਭਰੀਆਂ ਨੇ ਉਹ ਕਹਿੰਦੇ ਜੀ ਪਹਿਲਾਂ ਸਾਨੂੰ ਇਹ ਕਿਹਾ ਗਿਆ ਸੀ ਕਿ 21,600 ਦੇਵਾਂਗੇ, ਹੁਣ ਕਹਿੰਦੇ 15,000 ਜਿਹੜਾ ਜੀ ਉਹ 600 ਦੇਵਾਂਗੇ। ਵੈਸੇ ਇਸ ਐਪਲੀਕੇਸ਼ਨ ਦੇ ਵਿੱਚ ਇਹ ਜ਼ਿਕਰ ਨਹੀਂਗਾ ਵੀ ਇਹ ਤਨਖਾਹ ਦੇਣੀ ਕਿਹਨੇ ਹੈ ਜੀ।
ਬਿਲਕੁਲ ਜੀ, ਬਹੁਤ ਵਾਰੀ ਇਹ ਤਨਖਾਹ ਮਿਲਦੀਆਂ ਵੀ ਨਹੀਂ, ਅਖੀਰ ਵਿੱਚ ਆਜ਼ਨਾਮਾ ਕਿ ਆ ਗਏ ਪਹਿਲੇ ਛੜਾਕੇ ਕੀ ਮੀਂਹ ਵਾਲੇ, ਹਨੇਰੀ ਆਣ ਕੇ ਚਾੜ ਗਈ ਚੰਦ ਬੇਲੀ। ਆ ਗਏ ਪਹਿਲੇ ਛੜਾਕੇ ਕੀ ਮੀਂਹ ਵਾਲੇ, ਹਨੇਰੀ ਆਣ ਕੇ ਚਾੜ ਗਈ ਚੰਦ ਬੇਲੀ। ਡਿੱਗ ਪਿਆ ਹੋਵੇਗਾ ਕਿਸੇ ਥਾਂ ਕੋਈ ਖੰਭਾ, ਹੋ ਗਈ ਬਿਜਲੀ ਹੈ ਕਈ ਥਾਂ ਬੰਦ ਬੇਲੀ। ਪੱਖਾ ਚੱਲਣ ਦੀ ਰਹੀ ਨਹੀਂ ਬਿੱਧ ਕੋਈ, ਹੋ ਗਏ ਜਾਮ ਰਸੋਈਆਂ ਦੇ ਸੰਦ ਬੇਲੀ। ਕਰਿਆ ਫੋਨ ਤਾਂ ਕਿਤੇ ਕੋਈ ਚੁੱਕਦਾ ਨਹੀਂ, ਵਿਗੜੀ ਜਾਪ ਰਹੀ ਤਾਣੀ ਤੇ ਤੰਦ ਬੇਲੀ। ਬਿਨਾਂ ਬਿਜਲੀ ਤੋਂ ਹੋ ਗਿਆ ਜੀਣ ਔਖਾ, ਨਿਕਲ ਮਿੱਤਰਾਂ ਦੇ ਭਾਈ ਵੱਟ ਗਈ। ਬਿਨਾਂ ਬਿਜਲੀ ਤੋਂ ਹੋ ਗਿਆ ਜੀਣ ਔਖਾ, ਨਿਕਲ ਮਿੱਤਰਾਂ ਦੇ ਭਾਈ ਵੱਟ ਗਈ। ਨਾਨੇ ਦਾਦੇ ਦੇ ਵੇਲੇ ਤਾਂ ਬਣੀ ਨਹੀਂ ਸੀ, ਬਿਨਾਂ ਬਿਜਲੀਓਂ ਸਮੇਂ ਨੂੰ ਕੱਟ ਗਏ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ, ਇਹ ਸਨ ਬਲਤੇਜ ਪੰਨੂ।